ਅਗਲੀ ਖਬਰ ਵੱਲ ਚੱਲੀਏ ਜੋ ਸਟਾਕ ਮਾਰਕੀਟ ਨਾਲ ਰਿਲੇਟਡ ਆ। ਅੱਜ ਜੋ ਪਾਵਲ ਹੈਗੇ ਆ ਫੈਡਰਲ ਰਿਜ਼ਰਵ ਬੋਰਡ ਦੇ ਹੈਡ, ਉਹਨਾਂ ਨੇ ਇਹ ਕਿਹਾ ਆ ਵੀ ਤਿਆਰ ਰਹੋ, ਤੁਹਾਨੂੰ ਪਿੰਚ ਤਾਂ ਲੱਗੂਗਾ ਹੀ, ਹਰਟ ਤਾਂ ਹੋਊਗੇ ਹੀ। ਕਹਿੰਦੇ ਵੀ ਅਸੀਂ ਜਿਹੜੇ ਇੰਟਰਸਟ ਆ ਉਹ ਵਧਾਣੇ ਹੀ ਆ, ਕਿਉਂਕਿ ਸਾਡਾ ਇੱਕੋ ਮਕਸਦ ਆ ਜੋ ਇਨਫਲੇਸ਼ਨ ਆ ਉਸ ਨੂੰ ਕਿਸ ਤਰ੍ਹਾਂ ਡਿਕਰੀਜ਼ ਕਰਨਾ ਹੈਗਾ ਆ। ਇਸ ਸਪੀਚ ਤੋਂ ਬਾਅਦ ਜੋ ਵਾਲ ਸਟਰੀਟ ਦੇ ਉੱਤੇ ਸਟਾਕ ਮਾਰਕੀਟ ਅੱਜ ਪੂਰੀ ਤਰ੍ਹਾਂ ਰਗੜ ਹੋ ਰਹੀ ਆ। ਜਿਸ ਟਾਈਮ ਆਪਾਂ ਤੁਹਾਡੇ ਨਾਲ ਗੱਲਬਾਤ ਕਰ ਰਹੇ ਆ 9:40 ਤੇ ਡਾਓ ਜੋਨ ਇੰਡਸਟਰੀਅਲ 650 ਪੁਆਇੰਟ ਥੱਲੇ ਆ, S&P ਇੰਡੈਕਸ 96.69 ਤੇ ਨੈਸਡੈਕ 355 ਪੁਆਇੰਟ ਡਾਊਨ। ਜੀ, ਸੋ ਪਾਵਲ ਹੋਣਾ ਨੇ ਵਾਇਓਮਿੰਗ ਦੇ ਵਿੱਚ ਇੱਕ ਪਾਲਿਸੀ ਸਪੀਚ ਦਿੰਦੇ ਹੋਏ ਕਿਹਾ ਆ, ਇਹ ਸਾਲਾਨਾ ਜਿਹੜੀ ਜੈਕਸਨ ਹੋਲ ਦੇ ਵਿੱਚ ਪਾਲਿਸੀ ਸਪੀਚ ਇਹਨਾਂ ਦੀ ਹੁੰਦੀ ਆ, ਉਹਨਾਂ ਨੇ ਕਿਹਾ ਆ ਵੀ ਅਸੀਂ ਇਨਫਲੇਸ਼ਨ ਦੇ ਉੱਤੇ ਇਹ ਜਿਹੜਾ ਹਮਲਾ ਹੈ ਆਪਣਾ ਬਰਕਰਾਰ ਰੱਖਣਾ ਆ। ਕਹਿੰਦੇ ਵੀ ਇਹ ਦੇਖਦੇ ਹੋਏ ਵੀ ਇਨਫਲੇਸ਼ਨ ਜੇ ਮਾੜੀ ਮੋਟੀ ਘਟ ਰਹੀ ਹੈ, ਇਹਦਾ ਮਤਲਬ ਇਹ ਨਹੀਂ ਵੀ ਅਸੀਂ ਆਪਣੀ ਪਾਲਿਸੀ ਨੂੰ ਢਿੱਲਿਆਂ ਕਰ ਦੇਣਾ ਆ। ਲੋੜੋਂ ਪਹਿਲਾਂ, ਸਮੇਂ ਤੋਂ ਪਹਿਲਾਂ ਇਸ ਨੂੰ ਅਸੀਂ ਵੀ ਪਾਲਿਸੀ ਨੂੰ ਢਿੱਲਿਆਂ ਨਹੀਂ ਕਰਨਾ ਤੇ ਆਪਾਂ ਨੂੰ ਇਨਫਲੇਸ਼ਨ ਦੇ ਉੱਤੇ ਜਿਹੜਾ ਆ ਇਹ ਹਮਲਾ ਬਰਕਰਾਰ ਰੱਖਣਾ ਪਵੇਗਾ। ਸੋ ਕਿਉਂਕਿ ਬੀਤੇ ਮਹੀਨੇ ਦੇ ਵਿੱਚ ਜਿਹੜਾ ਉਸ ਤੋਂ ਪਿਛਲੇ ਮਹੀਨੇ ਦੇ ਮੁਕਾਬਲੇ ਮਹਿੰਗਾਈ ਥੋੜ੍ਹੀ ਘਟੀ ਸੀਗੀ। ਬਹੁਤ ਸਾਰਿਆਂ ਨੇ ਇਸ ਨੂੰ ਬੜੀ ਪੋਜ਼ੀਟਿਵ ਤਰੀਕੇ ਨਾਲ ਸ਼ੋਅ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਫਿਰ ਵੀ 7% ਤੋਂ ਉੱਤੇ ਈਅਰ ਟੂ ਈਅਰ ਜਿਹੜੀ ਇਨਫਲੇਸ਼ਨ ਆ, ਮਹਿੰਗਾਈ ਜਿਹੜੀ ਉਹ ਵੱਧ ਸੀਗੀ। ਸੋ ਇਸ ਕਰਕੇ ਇਹਨਾਂ ਨੇ ਕਿਹਾ ਵੀ ਇਨਫਲੇਸ਼ਨ ਆਲਦੋ ਲੱਗ ਰਿਹਾ ਆ ਵੀ ਉਸ ਦੇ ਵਿੱਚ ਥੋੜ੍ਹੀ ਜਿਹੀ ਠੰਡਕ ਆ ਰਹੀ ਆ, ਪਰ ਅਜੇ ਵੀ ਉਹ ਤੱਤੀ ਹੋਈ ਚੱਲ ਰਹੀ ਆ। ਸੋ ਕਹਿੰਦੇ ਵੀ ਇਹ ਪੀੜਾ ਸਹਿਣ ਦੇ ਲਈ, ਇਨਫਲੇਸ਼ਨ ਤੋਂ ਬਚਣ ਦੇ ਲਈ ਆਪਾਂ ਜਿਹੜੇ ਰੇਟਸ ਆ ਉਹਨਾਂ ਨੂੰ ਵਧਾਉਂਦੇ ਜਿਹੜੇ ਉਹ ਰਵਾਂਗੇ। ਹੁਣ ਤੱਕ ਜਿਹੜਾ ਹਰਜੋਤ ਸਿੰਘ ਜੀ ਫੈਡ ਦੇ ਇਤਿਹਾਸ ਦੇ ਵਿੱਚ ਪਿਛਲੇ 40 ਸਾਲਾਂ ਦੇ ਆંકੜਿਆਂ ਦੇ ਉੱਤੇ ਜੇ ਨਜ਼ਰ ਮਾਰਦੇ ਜਾਈਏ ਤਾਂ ਪਿਛਲੇ 40 ਸਾਲਾਂ ਦੇ ਵਿੱਚ ਇਸ ਟਾਈਮ ਸਭ ਤੋਂ ਉੱਤੇ ਦੇ ਜਿਹੜੇ ਇੰਟਰਸਟ ਰੇਟਸ ਆ, ਇਹਨਾਂ ਦੇ ਬੇਸਿਸ ਪੁਆਇੰਟਸ ਆ, ਉਹ ਚੱਲ ਰਹੇ ਹੈਗੇ ਆ। ਇਸ ਸਾਲ 2 ਹੋਰ ਵਾਰੀ ਇੰਟਰਸਟ ਰੇਟ ਵਧਾਇਆ ਜਾ ਸਕਦਾ ਆ। ਲਗਾਤਾਰ ਪਿਛਲੇ 4 ਮੀਟਿੰਗਸ ਦੇ ਵਿੱਚ ਇਹਨਾਂ ਨੇ ਇੰਟਰਸਟ ਰੇਟ ਨੂੰ ਵਧਾਇਆ ਆ 2.25% ਕੁੱਲ ਜਿਹੜਾ ਇਨਕਰੀਜ਼ ਜਿਹੜਾ ਇਹਨਾਂ ਨੇ ਕੀਤਾ ਆ। ਤੇ ਤੁਸੀਂ ਕਹਿ ਲਓ ਵੀ ਪੌਣਾ ਜਾਂ 2.5 ਅੱਧਾ 1 ਤੋਂ ਲੈ ਕੇ 1.5% ਹੋਰ ਜਿਹੜਾ ਇੰਟਰਸਟ ਰੇਟ ਆ ਇਸ ਸਾਲ ਦੇ ਵਿੱਚ ਵੱਧ ਸਕਦਾ ਹੈਗਾ ਆ। GDP ਸ਼ਰਿੰਕ ਹੋਈ ਹੈਗੀ ਆ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਆ। ਇਨਫਲੇਸ਼ਨ ਘਟੇ, ਇਨਫਲੇਸ਼ਨ ਜਾਂ ਰਿਸੈਸ਼ਨ, ਹੁਣ ਦੇਖ ਰਹੇ ਆ ਵੀ ਦੋਨਾਂ ਚੋਂ ਕਿਹੜੀ ਚੀਜ਼ ਜਿਹੜੀ ਉਹ ਬੈਟਰ ਆ। ਪਰ ਫੈਡ ਨੇ ਕਾਈਂਡ ਆਫ ਇਹ ਕਲੀਅਰ ਕਰ ਦਿੱਤਾ ਆ ਵੀ ਅਸੀਂ ਇਨਫਲੇਸ਼ਨ ਦੇ ਉੱਤੇ ਹੀ ਹਮਲਾ ਆਪਣਾ ਰੱਖਣਾ ਹੈ ਜੀ। ਸੋ ਰੀਅਲ ਸਟੇਟ ਦੇ ਬਾਰੇ ਵੀ ਦੱਸਦੇ ਜਾਈਏ। ਜਿਸ ਹਿਸਾਬ ਨਾਲ ਫੈਡਰਲ ਰਿਜ਼ਰਵ ਬੋਰਡ ਦੇ ਚੇਅਰਮੈਨ ਨੇ ਕਿਹਾ ਆ ਵੀ ਆਪਾਂ ਇੰਟਰਸਟ ਰੇਟ ਪੂਰੇ ਜੋਸ਼ ਸ਼ੋਰ ਨਾਲ ਵਧਾਵਾਂਗੇ। ਸੋ ਕਹਿੰਦਾ ਲੱਗਦਾ ਆ ਵੀ ਲੰਮੇ ਸਮੇਂ ਲਈ ਇੰਟਰਸਟ ਰੇਟ ਹਾਈ ਰਹੂਗਾ। ਆਲਰੇਡੀ ਰੀਅਲ ਸਟੇਟ ਮਾਰਕੀਟ ਇਸ ਟਾਈਮ ਦੇ ਉੱਤੇ ਸਲੋ ਹੈਗੀ ਆ। ਸੋ ਇੰਟਰਸਟ ਰੇਟ ਹੋਰ ਵਧਣ ਦੇ ਨਾਲ ਕਾਫੀ ਜ਼ਿਆਦਾ ਪ੍ਰਾਈਸਸ ਤੇ ਫਰਕ ਪਊਗਾ। ਮਾਰਗੇਜ ਇੰਡਸਟਰੀ ਦੇ ਵਿੱਚ 70 ਤੋਂ 80% ਵੱਖ-ਵੱਖ ਕੰਪਨੀਆਂ ਨੇ ਲੇ ਆਫ ਕਰ ਦਿੱਤੀ ਆ। ਕੱਲ ਇੱਕ ਰੀਅਲ ਸਟੇਟ ਦੀ ਟੈਕ ਸਟਾਰਟਅਪ ਕੰਪਨੀ ਸੀ ਰੀਲੀ ਕਰਕੇ, ਇਸ ਨੇ $100 ਮਿਲੀਅਨ ਪਿਛਲੇ ਸਾਲ ਇਕੱਠਾ ਕੀਤਾ ਸੀ ਇਨਵੈਸਟਰਸ ਤੋਂ। ਉਹਨਾਂ ਨੇ ਆਪਣਾ ਆਫਿਸ ਸ਼ਟ ਡਾਊਨ ਕਰਤਾ ਤੇ 180 ਦੇ ਕਰੀਬ EMPLOYEES ਆ ਉਹ ਲੇ ਆਫ ਕਰ ਦਿੱਤੇ ਹੈ।